ਜੀ ਸਰ ਜੀ, ਕਿੱਥੋਂ ਵਿਜ਼ਿਟ ਕਰਕੇ ਆ ਰਹੇ ਹੋ ਸਰ? ਸਮਾਨ ਭਾਈ ਅਸੀਂ ਇਸ ਟਾਈਮ ਪੰਜਾਬ ਫਿਰ ਰਹੇ ਹਾਂ। ਕਦੀ ਸਾਡਾ ਦੌਰਾ ਝੁਮਰਿਆਲ ਹੁੰਦਾ ਹੈ, ਕਦੀ ਚਰਿਓਟ ਵੱਲ ਹੁੰਦਾ ਹੈ, ਕੂਕ ਪਾਕਿਸਤਾਨ ਕੂਕ, ਕਦੀ ਕੁੰਡਰੇ ਵਾਲਾ ਫਿਰ ਰਿਹਾ ਹੈ, ਕਦੀ ਸ਼ੇਖੂਪੁਰਾ ਜਾ ਰਿਹਾ ਹੈ, ਤੇ ਕਦੀ ਜਨਾਬ ਆਪਣਾ ਸਾਂਗਲਾ ਹਿੱਲ ਜਾ ਰਿਹਾ ਹੈ। ਤੇ ਸੋ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੀ ਜੂਹ ਦਾ, ਆਪਣੇ ਇਲਾਕੇ ਦਾ, ਆਪਣੀ ਧਰਤੀ ਦਾ ਇੱਕ ਸਰਵੇ ਕਰੀਏ, ਇਹਦਾ ਜਾਇਜ਼ਾ ਲਈਏ, ਫਰਕ ਪੜਚੋਲ ਕਰੀਏ ਕਿ ਸਾਡੇ ਇੱਥੇ ਕਿਹੜੀ ਚੀਜ਼ ਹੋ ਰਹੀ ਹੈ ਤੇ ਕਿਹੜੀ ਚੀਜ਼ ਦੀ ਬਿਹਤਰੀ ਦੀ ਲੋੜ ਹੈ। ਇਹ ਹੁਣ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਸਰ? ਹੁਣ ਤੁਸੀਂ ਨਾ ਹੀ ਪੁੱਛੋ। ਅੱਛਾ, ਮੈਂ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਸਾਂ ਕਿ ਅਸੀਂ ਜਿਹੜਾ ਹੁਣ ਆਪਣਾ ਸਫ਼ਰ ਤੇ ਨਿਕਲੇ ਆ, ਨਦੀਮ ਸਾਹਿਬ ਨਾਲ ਨੇ, ਤੁਸੀਂ ਨਾਲ ਹੋ। ਇਹ ਸਾਰਾ ਮਕਸਦ ਹੈ ਸਾਡਾ ਇੱਕ ਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਨੂੰ ਪੰਜਾਬ ਦੇ ਸਕੂਲਾਂ, ਕਾਲਜਾਂ ਤੇ ਦਫ਼ਤਰਾਂ 'ਚ ਲਾਗੂ ਕੀਤਾ ਜਾਵੇ, ਤੇ ਦੂਸਰਾ ਅਸੀਂ ਚਾਹੁੰਦੇ ਹਾਂ ਧਰਤੀ ਦੀ ਤਾਰੀਖ ਜਿਹੜੀ ਅਸਲ ਹੈ ਉਸ ਨੂੰ ਲੋਕਾਂ ਨੂੰ ਪੜ੍ਹਾਇਆ ਜਾਏ। ਜੋ ਵਾਰਿਸ ਸ਼ਾਹ ਸਾਹਿਬ ਲਿਖਿਆ ਹੈ, ਜੋ ਬੁੱਲੇ ਸ਼ਾਹ ਸਾਹਿਬ ਲਿਖਿਆ, ਜੋ ਬਾਬਾ ਫਰੀਦ ਲਿਖਿਆ, ਉਹ ਤਾਰੀਖ ਛੁਪੀ ਹੋਈ ਹੈ ਇਹ ਪੰਜਾਬੀ ਜ਼ੁਬਾਨ ਦੇ ਅੰਦਰ, ਉਹਨੂੰ ਪੜ੍ਹਾਇਆ ਜਾਏ ਕਿ ਉਦੋਂ ਹਮਲਾਵਰ ਆਉਂਦੇ ਹਨ, ਉਹ ਜਿਹੜਾ ਇੱਥੇ ਆ ਕੇ ਲੁੱਟਮਾਰ ਮਚਾਉਂਦੇ ਹਨ, ਲੋਕਾਈ ਨੂੰ ਕਤਲ ਕਰਦੇ ਹਨ, ਲੁੱਟਮਾਰ ਕਰਕੇ ਟੁਰ ਜਾਂਦੇ ਸਨ, ਉਹਨਾਂ ਦੇ ਬਾਰੇ 'ਚ ਅਗਾਹੀ ਦਿੱਤੀ ਜਾਏ। ਤੇ ਇੱਕ ਤੇ ਸਾਡਾ ਇਹ ਮਕਸਦ ਹੈ। ਦੂਸਰਾ ਇਹ ਕਿ ਅਸੀਂ ਵੇਖਣਾ ਕਿ ਡਿਵੈਲਪਮੈਂਟ ਜਿਹੜੀ ਹੋ ਰਹੀ ਹੈ, ਕਿ ਲੋਕਾਂ ਦਾ ਜਿਹੜਾ ਇਰਤਕਾਈ ਅਮਲ ਜਾਰੀ ਹੈ। ਪਾਕਿਸਤਾਨ ਨੂੰ ਬਣਿਆ 77-78 ਸਾਲ ਹੋ ਗਏ ਨੇ ਔਰ 80 ਸਾਲ ਨੂੰ ਲੱਗ ਚੱਲੇ ਹਾਂ ਅਸੀਂ, ਤੇ ਅਸੀਂ ਵੇਖਣਾ ਚਾਹੁੰਦੇ ਹਾਂ ਕਿੰਨੀ ਡਿਵੈਲਪਮੈਂਟ ਹੋ ਰਹੀ ਹੈ, ਕਿੰਨੀ ਲੋੜ ਹੈ। ਇਹਦੇ ਉੱਤੇ ਅਸੀਂ ਮੁਖਤਲਿਫ ਆਪਣਾ ਇੰਟਲੈਕਚੁਅਲ ਵਰਕ ਵੀ ਕਰ ਰਹੇ ਹਾਂ, ਤੇ ਅਸੀਂ ਇਹ ਚਾਹੁੰਦੇ ਹਾਂ ਕਿ ਇਹਦੇ ਉੱਤੇ ਵਰਕਿੰਗ ਕੀਤੀ ਜਾਏ। ਤੇ ਸ਼ਾਲਾ ਵਸਨ ਝੋਕਾਂ ਪੰਜ ਦਰਿਆਈ, ਸ਼ਾਲਾ ਵਸਨ ਝੋਕਾਂ ਪੰਜ ਦਰਿਆਈ, ਇਸ ਧਰਤੀ ਤੋਂ ਵੱਧ ਸੋਹਣੀ ਹੋਰ ਧਰਤੀ ਨਾ ਕਾਈ, ਇਸ ਧਰਤੀ ਤੋਂ ਵੱਧ ਸੋਹਣੀ ਧਰਤੀ ਹੋਰ ਨਾ ਕਾਈ। ਸੋ ਸਾਡੀ ਕੋਸ਼ਿਸ਼ ਇਹ ਹੋਵੇ ਕਿ ਅਸੀਂ ਇਸ ਆਪਣੀ ਧਰਤੀ ਨੂੰ ਖੂਬਸੂਰਤ ਬਣਾਈਏ। ਅੱਲਾਹ ਪਾਕ ਦਾ ਹੁਕਮ ਵੀ ਹੈ ਕਿ ਜਿੱਥੇ ਤੁਸੀਂ ਰਹਿ ਰਹੇ ਹੋ ਉਹਦੀ ਭਲਾਈ ਦੀ ਕੋਸ਼ਿਸ਼ ਕਰੋ। ਇਹ ਤੁਸੀਂ ਵੇਖੋ, ਇਧਰ ਗ੍ਰੀਨ ਬੈਲਟ ਦਾ ਜਾਇਜ਼ਾ ਲਵੋ, ਜੇਕਰ ਤੁਸੀਂ ਇੱਧਰ ਧਿਆਨ ਕਰੋਗੇ ਤੇ ਇਹ ਗ੍ਰੀਨ ਬੈਲਟ ਜਿਹੜੇ ਰੁੱਖ ਲੱਗੇ ਨੇ, ਇਹਨਾਂ 'ਚ ਕੋਈ ਰੁੱਖ ਵੀ ਐਸਾ ਨਹੀਂ ਜਿਹੜਾ ਸਹੀ ਛਾਂ ਦੇ ਸਕੇ। ਕਿਆ ਇਸ ਗੱਲ ਦੀ ਲੋੜ ਨਹੀਂ ਕਿ ਇਸੇ ਫਲਦਾਰ ਰੁੱਖ ਲਾਏ ਜਾਣ, ਅਮਰੂਦ ਲਾਇਆ ਜਾਏ, ਅੰਬ ਲਾਇਆ ਜਾਏ, ਬੇਰੀ ਲਾਈ ਜਾਏ, ਤੂਤ ਲਾਇਆ ਜਾਏ, ਜਿਹੜੇ ਸਾਡੇ ਇੱਥੋਂ ਦੀ ਆਬੋ ਹਵਾ ਦੇ ਮੁਤਾਬਕ ਨੇ, ਮਤਲਬ ਜਿਹੜੇ ਇੱਥੋਂ ਦੇ ਰੁੱਖ ਇੱਥੋਂ ਦੀ ਆਬੋ ਹਵਾ ਦੇ ਮੁਤਾਬਕ ਨੇ, ਉਹ ਲੱਗਣ, ਉਹਨਾਂ ਦਾ ਇਹਤਮਾਮ ਕੀਤਾ ਜਾਏ, ਉਹਨਾਂ ਨੂੰ ਕੰਟਰੋਲ ਕੀਤਾ ਜਾਏ। ਜਦੋਂ ਇੱਥੇ ਟੈਗ ਲੱਗੇ ਨੇ, ਅਸੀਂ ਟੈਕਸ ਦਿੰਦਿਆਂ ਲੰਘ ਰਹੇ ਹਾਂ, ਤੇ ਫਿਰ ਕਿਉਂ ਨਾ ਰੋਡਾਂ ਦੀ ਹਾਲਤ ਬਿਹਤਰ ਹੋਈ ਜਾਏ। ਨੈਸ਼ਨਲ ਹਾਈਵੇ ਨੂੰ ਚਾਹੀਦਾ ਕਿ ਹਾਲਤ ਬਿਹਤਰ ਬਣਾਏ, ਉਹਨਾਂ ਦੀ ਇਹ ਜ਼ਿੰਮੇਵਾਰੀ ਦੇ ਵਿੱਚ ਸ਼ਾਮਲ ਹੈ ਨੈਸ਼ਨਲ ਹਾਈਵੇ ਜਿਹੜੀ ਅਥਾਰਟੀ ਹੈ। ਔਰ ਇੱਥੇ ਆਪਣਾ ਛਾਂ ਵਾਸਤੇ ਕਿੱਕਰ ਲਾਇਆ ਜਾਏ, ਔਰ ਜਿਹੜੇ ਹੋਰ ਪੌਦੇ ਨੇ, ਤਰੇਕ ਹੈ, ਪਿੱਪਲ ਹੈ, ਬੋੜ ਹੈ, ਇਹ ਲਾਏ ਜਾਣ। ਲੇਕਿਨ ਸਰ ਮੈਂ ਤੁਹਾਡੀ ਗੱਲ ਥੋੜੀ ਕੱਟ ਰਿਹਾ, ਤੁਸੀਂ ਗ੍ਰੀਨ ਬੈਲਟ 'ਚ ਕਹਿ ਰਹੇ ਹੋ ਕਿ ਪੌਦੇ ਇਸ ਤਰ੍ਹਾਂ ਦੇ ਲਾਏ ਜਾਣ, ਕਿ ਤੁਹਾਨੂੰ ਨਹੀਂ ਲੱਗਦਾ ਅਗਰ ਪੌਦੇ ਦਰਖਤ ਵੱਡੇ ਲਾਏ ਜਾਣਗੇ ਗ੍ਰੀਨ ਬੈਲਟ 'ਚ ਤੇ ਉਹ ਨੁਕਸਾਨ ਦੇਣਗੇ ਟ੍ਰੈਫਿਕ ਦੇ, ਕਿ ਉਹਦੀਆਂ ਟਾਹਣੀਆਂ, ਵੱਡੇ ਟਾਹਣ ਜਿਹੜੇ ਨੇ, ਕਿਉਂਕਿ ਹੈਵੀ ਟ੍ਰੈਫਿਕ ਗੁਜ਼ਰਦੀ ਹੈ ਤੇ ਉਹ ਨੁਕਸਾਨਦੇਹ ਸਾਬਤ ਨਹੀਂ ਹੋ ਸਕਦੀ। ਇਹਦੇ ਬਾਰੇ ਕੋਈ ਰੋਸ਼ਨੀ ਪਾਓ। ਹਰ ਚੀਜ਼ ਦਾ ਇੱਕ ਹੱਲ ਹੁੰਦਾ ਹੈ, ਜਿਸ ਤਰ੍ਹਾਂ ਦਰਦ ਦਾ ਹੱਲ ਦੋ ਗੋਲੀ ਨਹੀਂ ਡਿਸਪਲੀਨ, ਇਸੇ ਤਰ੍ਹਾਂ ਜਿਹੜਾ ਤੁਸੀਂ ਰੁੱਖ ਲਾਉਂਦੇ ਹੋ ਉਹਦਾ ਇੱਕ ਹੱਲ ਹੈ। ਪੂਰੀ ਦੁਨੀਆ 'ਚ ਅਸੂਲ ਸੀ ਕਿ ਔਰ ਹੁਣ ਵੀ ਹੈ ਕਿ GT ਰੋਡ ਤੋਂ ਤੁਸੀਂ ਤੁਰ ਜਾਓ, ਆਲੇ ਦੁਆਲੇ ਤੁਹਾਨੂੰ ਵੱਡੇ ਰੁੱਖ ਮਿਲਣਗੇ। ਉਹ ਰੁੱਖ ਦਾ ਕੀ ਮਸਲਾ, ਜਦੋਂ ਉਹਨੂੰ ਤੁਸੀਂ ਛਾਂਗਦੇ ਜਾਓਗੇ, ਥੱਲੋਂ ਉਹਦੀ ਟ੍ਰਿਮਿੰਗ ਕਰਦੇ ਜਾਓਗੇ, ਛਾਂਗ ਕੇ ਉਹ ਦਰਖਤ ਉੱਤਾਂ ਨੂੰ ਜਾਏਗਾ। ਜਦੋਂ ਉੱਤਾਂ ਨੂੰ ਜਾਏਗਾ ਤੇ ਫਿਰ ਉਹਦੀਆਂ ਜਿਹੜੀਆਂ ਛਮਕਾਂ ਨੇ ਉਹ ਸੱਜੇ ਖੱਬੇ ਫੈਲਣਗੀਆਂ ਨਹੀਂ, ਉਹ ਉੱਤਾਂ ਨੂੰ ਜਾਏਗਾ ਤੇ ਉੱਤੇ ਜਾ ਕੇ ਇੱਕ ਖਾਸ ਕੱਦ-ਬਾਦ ਜਿਹੜਾ ਉੱਤੇ, ਜਿਹੜਾ ਤੁਸੀਂ ਜਿੱਥੋਂ ਉੱਤੇ ਨਹੀਂ ਚਾਹੁੰਦੇ ਕਿ ਰੁੱਖ ਜ਼ਿਆਦਾ ਉੱਤਾਂ ਨੂੰ ਜਾਏ, ਤੁਸੀਂ ਉੱਤੋਂ ਫਿਰ ਵੱਢ ਦਿਓ, ਯਾਨੀ ਕਿ ਉਹਦੀ ਟ੍ਰਿਮਿੰਗ ਰਵੇਗੀ, ਲੇਕਿਨ ਉਹ ਛਾਂ ਦੇਗਾ। ਜੇਕਰ ਤੁਸੀਂ ਕੁਝ ਸਾਲ ਪਹਿਲਾਂ ਟੁਰ ਜਾਓ ਤੇ ਸਾਡੀ GT ਰੋਡ ਦੇ ਉੱਤੇ, ਸਾਡੇ ਮੁਖਤਲਿਫ ਰੋਡਾਂ ਦੇ ਉੱਤੇ ਰੁੱਖ ਇੰਝ ਲੱਗੇ ਹੁੰਦੇ ਹਨ ਕਿ ਦੋਵਾਂ ਪਾਸੇ ਰੁੱਖ ਉੱਤੋਂ ਵਾਹਵਾ ਉੱਚੀ ਜਾ ਕੇ ਇੰਝ ਆਪਸ 'ਚ ਰਲੇ ਹੁੰਦੇ ਸਨ। ਥੱਲੇ ਇੰਝ ਲੱਗਦਾ ਸੀ ਟਨਲ ਬਣੀ ਹੈ ਜਿਹਦੇ ਥੱਲੇ ਛਾਂ ਹੀ ਛਾਂ ਹੁੰਦੀ ਸੀ। ਮਗਰ ਹੁਣ ਤੇ ਚਲੋ ਇਸ ਵੇਲੇ ਅਸੀਂ
ਸਿਆਲ ਦਾ ਮੌਸਮ ਹੈ, ਚਲੋ ਸਾਨੂੰ ਧੁੱਪ ਮਹਿਸੂਸ ਨਹੀਂ ਹੁੰਦੀ, ਬਲਕਿ ਧੁੱਪ ਚੰਗੀ ਲੱਗਦੀ ਹੈ। ਜਿਉਂ ਹੀ ਤੁਸੀਂ ਇੱਥੇ ਵੇਖੋ ਗਰਮੀਆਂ ਦਾ ਜਿਸਲੇ ਆਏਗਾ ਮੌਸਮ, ਤੇ ਇੱਥੇ ਤੁਹਾਨੂੰ ਛਾਂ ਨਹੀਂ ਲੱਭਣੀ। ਤੇ ਮੈਂ ਸਰ ਤੁਹਾਡੀ ਗੱਲ ਕੱਟ ਰਿਹਾ ਕਿ ਮੈਂ ਜਿਹੜੀ ਚੀਜ਼ ਪੜ੍ਹੀ ਹੈ ਦਰਮਿਆਨ ਦੇ ਵਿੱਚ ਜਿਹੜਾ ਰੋਡ ਹੈ, ਰੋਡ ਦੇ ਦਰਮਿਆਨ ਗ੍ਰੀਨ ਬੈਲਟ ਜਿਹੜਾ ਤੁਸੀਂ ਦੱਸ ਰਹੇ ਹੋ ਦਰਮਿਆਨ ਵਾਲਾ, ਇੱਥੇ ਅਗਰ ਫਰਜ਼ ਕਰੋ ਤੁਹਾਡੀ ਗੱਲ ਮੰਨ ਲਿੱਤੀ ਜਾਂਦੀ ਹੈ, ਟ੍ਰਿਮਿੰਗ ਹੋ ਜਾਂਦੀ ਹੈ, ਤੇ ਮੋਸਟਲੀ ਤੇ ਉਹਦਾ ਤਣਾ ਜਿਹੜਾ ਹੈ ਤਣਾ ਤੇ ਉਹਦਾ ਸਿੰਗਲ ਰਹੇਗਾ। ਤੇ ਜਦੋਂ ਦੂਸਰਾ ਆਮਣੇ ਸਾਹਮਣੇ ਦੀ ਟ੍ਰੈਫਿਕ ਦੀ ਲਾਈਟਿੰਗ ਹੁੰਦੀ ਹੈ, ਤੇ ਉਹ ਲਾਈਟਿੰਗ ਮੈਂ ਤੇ ਇਹੀ ਸੁਣਿਆ ਗਿਆ ਗ੍ਰੀਨ ਬੈਲਟ ਦੇ ਵਿੱਚ ਉਹ ਝਾੜੀ ਟਾਈਪ ਪੌਦੇ ਇਸ ਲਈ ਲਾਉਂਦੇ ਨੇ ਕਿ ਤਾਂ ਕਿ ਸਾਹਮਣੇ ਆਉਣ ਵਾਲੀ ਜਿਹੜੀ ਟ੍ਰੈਫਿਕ ਹੁੰਦੀ ਉਹਦੀ ਲਾਈਟਿੰਗ ਜਿਹੜੀ ਹੈ ਉਹ ਡਰਾਈਵਰ ਦੀ ਅੱਖਾਂ 'ਚ ਨਾ ਲੱਗੇ। ਅਗਰ ਦਰਖਤ ਵੱਡਾ ਫਲਦਾਰ ਹੋ ਜਾਂਦਾ ਉਹਦਾ ਤੇ ਤਣਾ ਥੱਲੇ ਰਹਿ ਜਾਏਗਾ, ਜਿਸ ਤਰ੍ਹਾਂ ਤੁਸੀਂ ਦੱਸਿਆ ਟ੍ਰਿਮਿੰਗ ਰਹਿ ਜਾਏਗੀ, ਤੇ ਉਹ ਤੇ ਨੁਕਸਾਨਦੇਹ ਨਹੀਂ ਹੋਏਗੀ ਕਿ ਸਾਹਮਣੇ ਲਾਈਟ ਤੇ ਫਿਰ ਉਹਦੀ ਡਰਾਈਵਰ ਦੀ ਅੱਖਾਂ 'ਚ ਡਾਇਰੈਕਟ ਪਏਗੀ, ਜਿਹਦਾ ਹਾਦਸੇ ਦਾ ਖਤਰਾ ਵੱਧ ਨਹੀਂ ਜਾਏਗਾ ਸਰ? ਜੀ ਮੈਂ ਅਰਜ਼ ਕਰਨਾ, ਹਰ ਤਰ੍ਹਾਂ ਦੇ ਰੁੱਖ ਮੌਜੂਦ ਨੇ ਲੋਕਲ, ਜਿਨ੍ਹਾਂ ਦੀਆਂ ਚਮਕਾਂ ਥੱਲੇ ਵੀ ਹੁੰਦੀਆਂ ਨੇ ਤੇ ਉੱਤੇ ਵੀ ਹੁੰਦੀਆਂ ਨੇ। ਅਸੀਂ ਦੇਖੋ ਆਪਣੇ ਮਿਆਰ ਦੇ ਮੁਤਾਬਕ ਉਹਨਾਂ ਨੂੰ ਵਰਤਣਾ ਹੈ ਕਿ ਮਸਲ ਬਹੁਤ ਸਾਰੇ ਰੁੱਖ ਐਸੇ ਨੇ ਜਿਨ੍ਹਾਂ ਦੀਆਂ ਚਮਕਾਂ ਥੱਲੇ ਆਈਆਂ ਹੁੰਦੀਆਂ ਨੇ, ਸਹੀ ਥੱਲੇ ਵੀ ਅਸੀਂ ਉਹ ਮੁਕੰਮਲ ਕੱਟਣਾ ਨਹੀਂ, ਇੰਨਾ ਕੁ ਕੱਟਣਾ ਹੈ ਕਿ ਉਹ ਥੱਲੇ ਵੀ ਉਹਨਾਂ ਦਾ ਸਬਜ਼ਾ ਰਵੇ, ਉੱਤੇ ਵੀ ਰਵੇ, ਯਾਨੀ ਉਹ ਥੱਲੇ ਤੋਂ ਲੈ ਕੇ ਉੱਤਾਂ ਤੱਕ ਜਾਣ। ਉਹਦੇ ਵਿੱਚ ਮੁਖਤਲਿਫ ਜਿਹੜੇ ਰੁੱਖ ਨੇ, ਸਾਡੇ ਦੇਸੀ ਜਿਹੜੇ ਰੁੱਖ ਨੇ ਉਹ ਮੌਜੂਦ ਨੇ, ਉਹ ਤੁਹਾਡੀ ਇਸ ਕਮੀ ਨੂੰ ਪੂਰਾ ਕਰਨਗੇ ਕਿ ਉਹਨਾਂ ਦਾ ਜਿਹੜਾ ਸਾਇਆ ਹੈ ਨਾ ਉਹ ਰਿਫਲੈਕਟ ਨਹੀਂ ਹੋਣ ਦੇਗਾ ਲਾਈਟ ਨੂੰ, ਯਾਨੀ ਆ ਦੂਜੇ ਪਾਸੇ ਜਿਹੜੀ ਬੱਸ ਹੈ ਜਾਂ ਕੋਈ ਕਾਰ ਹੈ ਜਾਂ ਟਰੱਕ ਹੈ, ਉਹਦੀ ਜਿਹੜੀ ਲਾਈਟ ਹੈ ਉਹ ਰਿਫਲੈਕਟ ਨਹੀਂ ਹੋਏਗੀ। ਉਹ ਤੁਸੀਂ ਸਹੀ ਕਹਿ ਰਹੇ ਹੋ, ਉਹ ਇੱਧਰ ਨਹੀਂ ਆਏਗੀ। ਉਹ ਤੁਹਾਨੂੰ ਪਤਾ ਹੈ ਜਿਹੜੀ ਵੱਡੀ ਲਾਈਟ ਹੈ, ਜੇਕਰ ਤੁਸੀਂ ਵੇਖੋ ਉਹਦੀ ਲਾਈਟ ਤੇ ਇੰਨੀ ਉੱਚੀ ਜਾਂਦੀ ਹੈ ਕਿ ਦਰਖਤ ਉੱਚਾ ਉਹਨੂੰ ਰਿਫਲੈਕਟ ਕਰਕੇ ਰੋਕਦਾ ਉਹਦੀ ਲਾਈਟ। ਮਸਲਾ ਇਹਦੀ ਲਾਈਟ ਤੁਸੀਂ ਦੇਖ ਲਓ, ਇਹ ਜਿਹੜਾ ਟਰੱਕ ਹੈ ਇਹ ਉੱਤਾਂ ਨੂੰ ਜਾਂਦੀ ਹੈ, ਸਹੀ ਕਿ ਉਹ ਉਚਾਈ ਤੇ ਹੁੰਦੀ ਹੈ ਜ਼ਰਾ, ਤੇ ਇਸ ਲਈ ਇਸ ਦਾ ਹੱਲ ਮੌਜੂਦ ਹੈ। ਇਸ ਦਾ ਹੱਲ ਇਹ ਨਹੀਂ ਕਿ ਪੌਦੇ ਲਾਏ ਨਾ ਜਾਣ ਜਾਂ ਐਸੇ ਪੌਦੇ ਲਾਏ ਜਾਣ ਜਿਨ੍ਹਾਂ ਦਾ ਸਾਡਾ ਦੇਸ਼ ਨਾਲ ਕੋਈ ਲਿੰਕ ਨਹੀਂ, ਮਤਲਬ ਇੱਥੋਂ ਦੀ ਆਬੋ ਹਵਾ ਦੇ ਮੁਵਾਫਕ ਪੌਦੇ ਲਾਏ ਜਾਣ। ਫਿਰ ਅਗਲਾ ਜਿਹੜਾ ਮੈਂ ਤੁਹਾਨੂੰ ਉਸ ਤਰ੍ਹਾਂ ਚਰਚ ਕਰਨਾ ਚਾਹ ਰਿਹਾ ਸਾਂ, ਮਸਲਨ ਇਹ ਗ੍ਰੀਨ ਬੈਲਟ ਨੂੰ ਗੁਜ਼ਰ ਰਹੀ ਹੈ, ਗੁਲਾਬ ਮੈਂ ਅਜੇ ਸਿਰਫ ਫਲਦਾਰ ਤੇ ਸਾਇਆਦਾਰ ਦਰਖਤਾਂ ਦੀ ਗੱਲ ਕੀਤੀ, ਅਜੇ ਮੈਂ ਫੁੱਲਦਾਰ ਪੌਦਿਆਂ ਦੀ ਗੱਲ ਨਾਲ ਆਉਣਾ ਸੀ। ਮੈਂ ਹੁਣ ਤੁਹਾਨੂੰ ਫੁੱਲਦਾਰ ਪੌਦਿਆਂ ਦੀ ਗੱਲ ਵੀ ਕਰਨਾ ਚਾਹੁੰਦਾ। ਮਸਲ ਮੋਤੀ ਹੈ, ਮਸਲਨ ਗੁਲਾਬ ਹੈ, ਠੀਕ ਹੈ ਜੀ, ਮਸਲਨ ਚੰਬਾ ਹੈ, ਚੰਬੇ ਦਾ ਬੂਟਾ ਤੁਹਾਨੂੰ ਪਤਾ ਹੀ ਹੈ, ਚੰਬੇਲੀ, ਮਸਲਨ ਮਰਵਾ ਹੈ, ਇਹ ਇੱਕ ਤੇ ਇਹਨਾਂ ਦੀ ਖੁਸ਼ਬੂ ਹੈ, ਦੂਸਰਾ ਇਹਨਾਂ ਦਾ ਸਾਇਆ ਹੈ, ਯਾਨੀ ਕਿ ਜਿਹੜਾ ਬਹੁਤ ਉੱਚੇ ਦਰਖਤ ਨਹੀਂ ਹੁੰਦੇ, ਇਹ ਰੁੱਖ ਛੋਟੇ ਰਹਿੰਦੇ ਨੇ। ਸੋ ਇਹ ਅਸੀਂ ਵੈਰਾਈਟੀ ਆਫ ਐਕਸਪੀਰੀਅੰਸਿਸ ਤੋਂ ਗੁਜ਼ਰਨਾ ਹੈ ਔਰ ਅਸੀਂ ਉਹਨਾਂ ਨੂੰ ਲੈ ਕੇ ਅਗਾਂਹ ਵਧਣਾ ਹੈ ਤਾਂ ਕਿ ਸਾਡੇ ਜਿਹੜੀ ਜ਼ਮੀਨ ਹੈ, ਸਾਡੀ ਧਰਤੀ ਹੈ, ਖੂਬਸੂਰਤ ਹੋਵੇ। ਔਰ ਇੱਕ ਗੱਲ ਹੋਰ ਵੀ ਹੈ, ਇੱਕ ਤਾਂ ਨਾ ਦਰਮਿਆਨ ਵਿੱਚ ਵਿਚਕਾਰ ਤੇ ਅਸੀਂ ਬੜੇ ਸੈਂਸ ਨਾਲ ਰੁੱਖ ਲਾਣੇ ਨੇ ਤਾਂ ਕਿ ਉਹ ਮਹਿਫੂਜ਼ ਰਹਿਣ। ਇੱਕ ਵੇ ਸੜਕ ਦਾ ਸੱਜਾ ਔਰ ਖੱਬਾ ਪਾਸਾ, ਮਸਲਾ ਤੁਸੀਂ ਦੇਖ ਲਓ ਨਾ ਕਿ ਇੱਕ ਤੇ ਵਿਚਕਾਰ ਗ੍ਰੀਨ ਬੈਲਟ ਠੀਕ ਹੈ, ਉੱਥੇ ਤੇ ਅਸੀਂ ਇhtiyat ਨਾਲ ਕਰਾਂਗੇ ਟ੍ਰਿਮਿੰਗ ਤਾਂ ਕਿ ਉਹ ਦਰਖਤ ਨੁਕਸਾਨਦੇਹ ਨਾ ਹੋਣ। ਸਹੀ। ਲੇਕਿਨ ਜਿਹੜਾ ਸੱਜਾ ਖੱਬਾ ਪਾਸਾ ਹੈ, ਇੱਥੇ ਤੇ ਸੱਜੇ ਖੱਬੇ ਪਾਸੇ ਵੀ ਦੇਖੋ ਨਾ ਕੱਚੀ ਜਗ੍ਹਾ ਹੈ, ਸੱਜੇ ਖੱਬੇ ਪੈਲੀਆਂ ਨੇ। ਅਸੀਂ ਰੋਡ ਦੇ ਉੱਤੇ ਸਫ਼ਰ ਇਸ ਟਾਈਮ ਕਰ ਰਹੇ ਹਾਂ, ਤੁਹਾਨੂੰ ਪਤਾ ਹੈ ਕਿ ਤੁਹਾਨੂੰ ਇੱਥੇ ਚੀਜ਼ਾਂ ਮਿਲਣਗੀਆਂ ਔਰ ਥੋੜਾ ਜਿਹਾ ਗੱਡੀ ਸਾਡੀ ਜਗ੍ਹਾ ਜਾਂਦੀ ਹੈ, ਤੁਹਾਨੂੰ ਮਜ਼ੀਦ ਚੀਜ਼ਾਂ ਵਿਖਾਉਣਗੇ। ਮਸਲਾ ਇਹ ਦੇਖੋ ਕੱਚੀ ਜਗ੍ਹਾ ਆਈ ਹੈ ਨਾ, ਇੱਥੇ ਇੱਕ ਵੀ ਰੁੱਖ ਤੁਹਾਨੂੰ ਨਜ਼ਰ ਨਹੀਂ ਆ ਰਿਹਾ, ਇਹ ਬਿਜਲੀ ਦੇ ਖੰਭੇ ਨਜ਼ਰ ਆ ਰਹੇ ਨੇ। ਉਹ ਤਾਂ ਉਹ ਗਾਣਾ ਸੁਣਿਆ ਹੋਣਾ, ਪੱਟਦੇ ਖੰਭੇ ਪੱਟਦੇ ਖੰਭੇ ਪੱਟਦੇ, ਇਹ ਸੁਣਿਆ ਹੋਣਾ ਤੂੰ, ਤੇ ਖੰਭੇ ਲੱਗੇ। ਲੇਕਿਨ ਇੱਥੇ ਰੁੱਖ ਕੋਲ ਨਹੀਂ, ਇੱਥੇ ਰੁੱਖ ਹੋਣੇ ਚਾਹੀਦੇ। ਇਹ ਵੇਖੋ ਇਹ ਜਗ੍ਹਾ ਆਈ ਹੈ ਅਦਰਾ ਕੈਮਰਾ ਦਾ, ਇਹ ਹੁਣ ਕਿੰਨੀ ਕੱਚੀ ਜਗ੍ਹਾ, ਇਸ ਕੱਚੀ ਜਗ੍ਹਾ ਤੇ ਕੋਈ ਹਾਜੋ ਕੋ ਰੁੱਖ ਹੈ ਨਹੀਂ, ਕੋਈ ਨਹੀਂ। ਵੈਸੇ ਦਰਮਿਆਨ ਚ ਐਸਾ ਵਿਚਕਾਰ ਵੀ ਕੋਈ ਨਹੀਂ, ਲੇਕਿਨ ਚਲੋ ਇਹ ਸਾਈਡਾਂ ਹੀ ਚੱਲੋ। ਹੁਣ ਸਾਈਡਾਂ ਤੇ ਤਾਂ ਕੋਈ ਪਾਬੰਦੀ ਨਹੀਂ ਨਾ, ਅਗਰ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਅਸੀਂ ਚਾਹੁੰਦੇ ਹਾਂ ਵਿਚਕਾਰ ਵੀ ਲੱਗਣ, ਸਾਈਡਾਂ ਤੇ ਵੀ ਲੱਗਣ, ਫਲਦਾਰ, ਫੂਲਦਾਰ ਤੇ ਤੀਸਰੇ ਸਾਇਆਦਾਰ। ਹਰ ਸਾਨੂੰ ਐਕਸਪੀਰੀਅੰਸ ਤੋਂ ਗੁਜ਼ਰਨਾ ਚਾਹੀਦਾ ਔਰ ਇਹ ਸਾਡੇ
ਜਿਹੜੇ ਮਕਾਮੀ ਪੌਦੇ ਨੇ, ਜਿਹੜੇ ਇੱਥੋਂ ਦੀ ਆਬੋ ਹਵਾ ਦੇ ਮੁਤਾਬਕ ਨਹੀਂ ਉਹ ਲੱਗਣ। ਮਗਰ ਇੱਥੇ ਕੀ ਕਰਦੇ ਨੇ, ਲੱਖਾਂ ਰੁਪਈਆ ਲਾ ਕੇ ਨਾ ਪਾਮ ਦਾ ਦਰਖਤ ਠੋਕ ਦਿੰਦੇ ਨੇ। ਇਹ ਜੀ ਸੋਹਣਾ ਲੱਗ ਰਿਹਾ, ਉਹ ਭਾਈ ਸੋਹਣਾ ਤੇ ਲੱਗਣ ਵਾਸਤੇ ਤੁਹਾਡੇ ਲੋਕਲ ਹੋਰ ਵੀ ਬੜੇ ਪੌਦੇ ਨੇ, ਲੇਕਿਨ ਪਾਮ ਦੇ ਉੱਤੇ ਇੰਨਾ ਪੈਸਾ ਲਾਉਣ ਦੀ ਕੀ ਜ਼ਰੂਰਤ ਹੈ? ਜਿਹੜਾ ਖਜੂਰ ਨਾਲ ਰਲਦਾ ਮਿਲਦਾ ਪੌਦਾ, ਉਹ ਇੱਥੋਂ ਦੀ ਆਬੋ ਹਵਾ ਦੇ ਮੁਤਾਬਕ ਹੀ ਨਹੀਂ। ਤੁਸੀਂ ਲੋਕਲ ਦਰਖਤ ਲਾਓ। ਅਗਰ ਬਹੁਤ ਜ਼ਿਆਦਾ ਲੋੜ ਹੈ ਤੁਹਾਨੂੰ ਖੂਬਸੂਰਤੀ ਦੇ ਵੱਲ ਨਾਲ, ਤੁਸੀਂ ਚਾਹੁੰਦੇ ਹੋ, ਤੇ ਮੈਂ ਤਜਵੀਜ਼ ਕਰਾਂਗਾ ਔਰ ਤੁਸੀਂ ਇਤਫਾਕ ਕਰੋਗੇ। ਸੁਣ ਰਹੇ ਹੋ ਨਾ ਗੱਲ ਤੁਸੀਂ ਮੇਰੀ? ਜੀ ਸਰ। ਬੜੀ ਬੜੀ ਵਧੀਆ ਗੱਲ। ਸਰੂ ਤੁਹਾਨੂੰ ਪਤਾ ਹੈ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਥੱਲੇ ਹੀ ਰਹਿੰਦਾ ਗੋਲ ਜੀ, ਇੱਕ ਉਤਾਂ ਨੂੰ ਜਾਂਦਾ ਹੈ ਜੀ ਜੀ। ਸਰੂ ਵੀ ਬੜਾ ਸਬਜ਼ ਹੈ, ਸਰੂ ਲਾਇਆ ਜਾ ਸਕਦਾ ਹੈ। ਮਤਲਬ ਇਹ ਹੈ ਕਿ ਉਹ ਫਿਰ ਵੀ ਚਲੋ ਉਹਦੀ ਸਬਜ਼ਾ ਵੀ ਹੈ, ਅੱਖੀਆਂ ਲਈ ਸਬਜ਼ਾ ਬਹੁਤ ਮੁਫੀਦ ਹੁੰਦਾ ਹੈ। ਤੁਹਾਨੂੰ ਪਤਾ ਨਾ ਹਰਾ ਰੰਗ ਅੱਖਾਂ ਨੂੰ ਬੜੀ ਇੱਕ ਤਰਾਵਤ ਬਖਸ਼ਦਾ ਹੈ, ਉਹਨਾਂ ਦੀ ਰੋਸ਼ਨਾਈ ਲਈ ਚੰਗਾ ਹੈ। ਦੂਸਰਾ ਰਿਫਲੈਕਸ਼ਨ ਦੀ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਲਾਈਟ ਰਿਫਲੈਕਟ ਕਰਕੇ ਦੂਜੇ ਪਾਸੇ ਨਾ ਆਵੇ, ਉਹ ਸਰੂ ਉਹ ਕੰਮ ਕਰ ਸਕਦਾ। ਸੋ ਇਹ ਵੇ ਕਿ ਇਸ ਗੱਲ ਦਾ ਫੈਸਲਾ ਬਹਿ ਕੇ ਕੀਤਾ ਜਾ ਸਕਦਾ ਹੈ ਕਿ ਕਿਸ ਕਿਸਮ ਦੇ ਰੁੱਖ ਜਿਹੜੇ ਕਿ ਧਰਤੀ ਦੇ ਨੇ, ਇੰਪੋਰਟਡ ਪੌਦੇ ਲਾਉਣ ਦੀ ਜ਼ਰੂਰਤ ਹੈ। ਮਸਲਨ ਸਫੈਦਾ ਅਜੇ ਵੀ ਮੌਜੂਦ ਹੈ। ਇਹ ਤੇ ਮੈਂ ਕਹਿੰਦਾ ਕਿ ਇੱਕ ਹਫ਼ਤੇ ਦੇ ਵਿੱਚ ਜਿੱਥੇ ਜਿੱਥੇ ਸਫੈਦਾ ਲੱਗਾ ਆਲੇ ਦੁਆਲੇ, ਜਿਹੜਾ ਕਿ ਪਾਣੀ ਖਤਮ ਕਰ ਰਿਹਾ ਜ਼ਮੀਨ ਦਾ, ਇਹਨੂੰ ਫੌਰੀ ਤੌਰ ਤੇ ਵੱਢ ਦੇਣਾ ਚਾਹੀਦਾ। ਇਹਨੂੰ ਵੇਚਣ, ਇਹਦੀ ਜਗ੍ਹਾ ਤੇ ਇਹ ਵੇਖੋ ਨਾ ਖਾਲੀ ਜਗ੍ਹਾ, ਇੱਥੇ ਇੰਨੀ ਕੁ ਤਪਸ਼ ਹੁੰਦੀ, ਤੁਸੀਂ ਜੋ ਇੱਥੇ ਗਰਮੀਆਂ 'ਚ ਸਫ਼ਰ ਕਰਦੇ ਹੋ ਨਾ ਤਾਂ ਫੜ ਕੇ ਲੱਗ ਸਮਝ ਜਾਂਦੀ। ਸੋ ਇਹ ਵੇ ਕਿ ਅੱਲਾ ਕਰੇ ਕਿ ਸਾਡੀ ਇਹ ਆਵਾਜ਼ ਜਿਹੜੀ ਹੈ ਉਹ ਤੇ ਵਕਤ ਤੱਕ ਪਹੁੰਚੇ ਔਰ ਇਹ ਗੱਲ ਸੁਣੀ ਜਾਏ, ਤੇ ਇਨਸ਼ਾਅੱਲਾ ਤਾਲਾ ਫਿਰ ਅਸੀਂ ਆਪਣੇ ਮਕਸਦ ਦੀ ਤਰਫ ਜਾਵਾਂਗੇ। ਬਾਕੀ ਅੱਜ ਨਾ ਫੁੱਲ ਲੱਗੇ ਨੇ, ਇਹ ਤੁਸੀਂ ਜ਼ਰਾ ਕੈਮਰਾ ਮਾਰੋ, ਇਹ ਕਿਸੇ ਫੈਕਟਰੀ ਦੇ ਸਾਹਮਣੇ ਉਹਨਾਂ ਬੜੇ ਖੂਬਸੂਰਤ ਫੁੱਲ ਲਾਏ। ਇੱਕ ਤੇ ਖੂਬਸੂਰਤੀ ਹੈ ਧਰਤੀ ਦੀ, ਤੇ ਚਲੋ ਨਾਲ ਨਾਲ ਉਹਦੀ ਟ੍ਰਿਮਿੰਗ ਵੀ ਕੀਤੀ ਹੈ ਇਹਨਾਂ ਨੇ। ਸੋ ਇਸ ਤਰ੍ਹਾਂ ਦਾ ਕੋਈ ਨਿਜ਼ਾਮ ਬਣਾਇਆ ਜਾਏ ਕਿ ਰੁੱਖ ਜਿਹੜੇ ਨੇ ਮੁਕਾਮੀ ਲੱਗਣ, ਤਾਂ ਕਿ ਲੋਕਾਈ ਦੇ ਅੰਦਰ ਸ਼ੌਰ ਵਧੇ ਕਿ ਸਾਡੇ ਮੁਕਾਮੀ ਬੂਟੇ ਕਿਹੜੇ ਨੇ। ਇੱਥੇ ਹੁਣ ਬੱਚਿਆਂ ਨੂੰ ਜਿਹੜੀ ਦੇਖੋ ਸਾਡੀ ਨਵੀਂ ਨਸਲ, ਉਹਨਾਂ ਨੂੰ ਪਤਾ ਹੀ ਕੋਈ ਨਹੀਂ ਕਿ ਸਾਡੇ ਮੁਕਾਮੀ ਜਿਹੜੇ ਪੌਦੇ ਨੇ ਉਹ ਕਿਹੜੇ ਨੇ, ਉਹ ਭੁੱਲ ਚੁੱਕੇ ਨੇ। ਉਹ ਬਰਗਰ ਖਾ ਰਹੇ ਨੇ, ਸ਼ਵਾਰਮਾ ਖਾ ਰਹੇ ਨੇ, ਔਰ ਜਨਾਬੇ ਵਾਲਾ ਪੀਜ਼ਾ ਖਾ ਰਹੇ ਨੇ। ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਤਾਂ ਬਹੁਤ ਅਗਾਂਹ ਟੁੱਟ ਗਏ ਨੇ। ਸਾਰੀ ਰਾਤ ਜਾ ਕੇ ਸਵੇਰੇ ਸੁੱਤੇ ਹੁੰਦੇ ਨੇ, ਲੇਟ ਉੱਠਦੇ ਨੇ 12-1 ਵਜੇ 2 ਵਜੇ, ਤੇ ਇਹ ਕੰਮ ਤੇ ਉਹ ਕਰ ਰਹੇ ਨੇ। ਲੇਕਿਨ ਇਹ ਜਿਹੜਾ ਸਾਡੀ ਲੋਕਾਈ ਦੀ ਪਛਾਣ ਸੀ, ਲੋਕਲ ਬੂਟੇ ਸਭ ਉਹ ਖਤਮ ਹੋ ਰਿਹਾ। ਸੋ ਸ਼ਊਰ, ਅੱਜ ਦੀ ਵੀਡੀਓ ਅਸੀਂ ਚਾਹੁੰਦੇ ਹਾਂ ਕਿ ਸ਼ਊਰ ਫੈਲਾਇਆ ਜਾਏ ਜਿਤਨਾ ਅਸੀਂ ਲੋਕਾਈ ਤੱਕ, ਔਰ ਜਿਹੜੇ ਮੁਤਲਕਾ ਮਹਿਕਮੇ ਨੇ, ਮਹਿਕਮਾ ਜ਼ਰਾਅਤ ਹੈ, ਨੈਸ਼ਨਲ ਹਾਈਵੇ ਅਥਾਰਟੀ ਹੈ, ਜਾਂ ਹੋਰ ਵੀ ਜਿਹੜੇ ਕਿ ਸੜਕਾਂ ਦੇ ਨਾਲ ਜਿਨ੍ਹਾਂ ਦਾ ਵਜ਼ੀਰ ਟਰਾਂਸਪੋਰਟ ਸਾਹਿਬ ਨੇ, ਉਹਨਾਂ ਤੱਕ ਗੱਲ ਪਹੁੰਚਾਉਣ ਦਾ ਮਕਸਦ ਇਹ ਵੇ ਕਿ ਲੋਕਾਈ ਵੀ ਸੁਣੇ, ਹੁਕਾਮੇ ਬਾਲਾ ਵੀ ਸੁਣਨ, ਔਰ ਆਮ ਬੰਦਾ ਵੀ ਸਮਝੇ ਕਿ ਰੁੱਖ ਦੀ ਜ਼ਮੀਨ ਲਈ ਕਿਤਨੀ ਅਹਿਮੀਅਤ ਹੈ। ਫਿਰ ਜਿਹੜੀ ਪਰਸੈਂਟੇਜ ਕਹੀ ਗਈ ਹੈ ਕਿ ਇੰਨੇ ਪਰਸੈਂਟੇਜ ਧਰਤੀ ਦੇ ਉੱਤੇ ਜੰਗਲ ਹੋਣਾ ਚਾਹੀਦਾ, ਅਸੀਂ ਉਸ ਨੂੰ ਵੀ ਤੇ ਅਚੀਵ ਕਰਨਾ ਹੈ ਨਾ, ਉਸ ਨੂੰ ਹਾਸਲ ਕਰਨਾ ਹੈ, ਉਸ ਤੱਕ ਪਹੁੰਚਣਾ ਹੈ, ਤਾਂ ਕਿ ਧਰਤੀ ਦੇ ਉੱਤੇ ਸਮੋਕ ਖਤਮ ਹੋਵੇ। ਇੱਥੇ ਦਰਖਤ ਜਿਹੜੇ ਨੇ ਨਾ ਹੋਣ ਦੇ ਪਰ ਬਾਰਿਸ਼ ਨਹੀਂ ਹੁੰਦੀ। ਕਿੰਨਾ ਅਰਸਾ ਹੋ ਗਿਆ ਕਿ ਬਾਰਿਸ਼ ਲੇਟ ਹੋ ਜਾਂਦੀ ਹੈ। ਤੇ ਲਓ ਜੀ, ਮੇਰੀਆਂ ਗੁਜ਼ਾਰਿਸ਼ਾਤ ਉਮੀਦ ਹੈ ਲੋਕਾਈ ਤੱਕ ਪਹੁੰਚ ਗਈਆਂ ਨੇ, ਔਰ ਜਿਹੜਾ ਮੁਤਲਕਾ ਮਹਿਕਮੇ ਨੇ ਉਹਨਾਂ ਤੱਕ ਵੀ ਪਹੁੰਚ ਜਾਂਦੀਆਂ। ਅਸੀਂ ਇੱਕ ਅੱਛੇ ਪੰਜਾਬ ਦੀ, ਅੱਛੇ ਪਾਕਿਸਤਾਨ ਦੀ ਝੋਕ ਰੱਖਦੇ ਹਾਂ ਕਿ ਆਉਣ ਵਾਲਾ ਵੇਲਾ ਇਸ ਮੁਲਕ ਲਈ ਬਹੁਤ ਅੱਛਾ ਹੋਏਗਾ। ਇਹ ਮੁਲਕ ਹਮੇਸ਼ਾ ਲਈ ਸਲਾਮਤ ਤਾਂ ਕਿਆਮਤ ਰਹੇਗਾ, ਔਰ ਇਹ ਮੁਲਕ ਬਹੁਤ ਤਰੱਕੀ ਕਰੇਗਾ ਇੰਸ਼ਾਅੱਲਾ। ਲਓ ਜੀ ਸੱਜਣੋ, ਬੇਲੀਓ ਤੇ ਮਿੱਤਰੋ, ਰੱਬ ਰਾਖਾ ਤੇ ਅੱਲਾ।